ਓਰੇਗਨ ਤੋਂ ਬੜੀ ਮਾੜੀ ਖਬਰ ਆ ਰਹੀ ਆ। ਓਰੇਗਨ ਦੇ ਇੱਕ ਗਰੋਸਰੀ ਸਟੋਰ ਦੇ ਵਿੱਚ ਕੁਛ ਘੰਟੇ ਪਹਿਲਾਂ ਇੱਕ ਮਾਸ ਸ਼ੂਟਿੰਗ ਹੋਈ ਆ, ਜਿਹਦੇ ਵਿੱਚ AR-15 ਸਟਾਈਲ ਰਾਈਫਲ ਇੱਕ ਗਨਮੈਨ ਵੱਲੋਂ ਯੂਜ਼ ਕੀਤੀ ਗਈ ਹੈਗੀ ਆ, ਜਿਹਦੇ ਨਾਲ 3 ਜਾਣਿਆਂ ਦੀ ਮੌਤ ਹੋ ਗਈ ਹੈਗੀ ਆ। ਜੀ, ਸੋ ਇਹ ਬ੍ਰੇਕਿੰਗ ਨਿਊਜ਼ ਆ। ਸੋ ਡਿਵੈਲਪਿੰਗ ਜਿਹੜੀ ਸਟੋਰੀ ਇਸ ਦੇ ਬਾਬਤ ਉਹ ਦੱਸੀ ਜਾ ਰਹੀ ਹੈਗੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, UN ਦੀ ਨਿਊਕਲੀਅਰ ਇੰਸਪੈਕਸ਼ਨ ਟੀਮ, ਹਰਜੋਤ ਸਿੰਘ ਜੀ, ਜਿਹੜਾ ਯੂਕਰੇਨ ਦਾ ਨਿਊਕਲੀਅਰ ਪਲਾਂਟ ਆ ਉੱਥੇ ਜਾ ਰਹੀ ਆ। ਕਹਿੰਦੇ ਵੀ ਔਨ ਇਟਸ ਵੇ ਆ, ਉੱਥੇ ਹੁਣ ਜਾ ਰਹੀ ਆ। ਸੋ ਯੂਕਰੇਨ ਫੋਰਸਿਸ ਦੇ ਦੁਆਰਾ ਖਰਸਨ ਦਾ ਜਿਹੜਾ ਇਲਾਕਾ ਆ ਉਸ ਨੂੰ ਮੁੜ ਆਪਣੇ ਕਬਜ਼ੇ ਅਧੀਨ ਲੈਣ ਦੇ ਲਈ ਰੂਸੀ ਜਿਹੜੀਆਂ ਫੌਜਾਂ ਦੇ ਉਲਟ ਅਫੈਂਸਿਵ ਜਿਹੜਾ ਆ ਉਹ ਛੇੜਿਆ ਗਿਆ ਹੈਗਾ ਆ। ਉਹਨਾਂ ਦੇ ਜਿਹੜੇ ਰਾਸ਼ਟਰਪਤੀ ਤੇ ਉਹਨਾਂ ਦੇ ਲੋਕ ਨੇ ਉਹ ਤਾਂ ਇਹੀ ਕਹਿ ਰਹੇ ਆ ਵੀ ਆਪਾਂ ਜਲਦ ਸਾਰੇ ਦੇ ਸਾਰੇ ਯੂਕਰੇਨ ਨੂੰ ਮੁੜ ਜਿਹੜਾ ਆਜ਼ਾਦ ਆ ਉਹ ਕਰ ਦੇਵਾਂਗੇ, ਜਿਹੜਾ ਅਜੇ ਵੀ ਯੂਕਰੇਨ ਦੇ ਕਈ ਫੋਰਸਿਸ ਦੇ ਅੰਡਰ ਹੈਗਾ। ਮਾਰਚ ਮਹੀਨੇ ਤੋਂ ਰੂਸੀ ਫੌਜਾਂ ਨੇ ਉੱਥੇ ਕਬਜ਼ਾ ਜਿਹੜਾ ਉਹ ਕਰਕੇ ਰੱਖਿਆ ਹੈਗਾ ਆ। ਤੇ ਜ਼ਾਪੋਰਜ਼ਹੀਆ ਜਿਹੜਾ ਇਹ ਨਿਊਕਲੀਅਰ ਪਲਾਂਟ ਆ, ਕਈ ਹਫ਼ਤਿਆਂ ਤੋਂ, ਉਸ ਤੋਂ ਪਹਿਲਾਂ ਕਈ ਮਹੀਨਿਆਂ ਤੋਂ ਮੰਗ ਸੀਗੀ ਵੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਭਾਈ ਆਲੇ ਦੁਆਲੇ ਖਤਰਾ ਹੋ ਸਕਦਾ ਆ, IAEA ਵਾਲਿਆਂ ਨੂੰ ਉੱਥੇ ਜਾਣ ਦਿੱਤਾ ਜਾਵੇ। ਸੋ ਕਹਿੰਦੇ ਵੀ ਹੁਣ ਉਹਨਾਂ ਦੇ ਅਧਿਕਾਰੀ ਜਿਹੜੇ ਆ ਉਸ ਪਾਸੇ ਵੱਲ ਨੂੰ ਜਾ ਰਹੇ ਹੈਗੇ। ਉਧਰ ਜ਼ੈਲੈਂਸਕੀ ਨੇ ਫ੍ਰੈਂਚ ਬਿਜ਼ਨਸਮੈਨ ਆ ਉਹਨਾਂ ਨੂੰ ਗੁਹਾਰ ਲਾਈ ਆ ਯੂਕਰੇਨ ਨੂੰ ਮੁੜ ਪੈਰਾਂ ਸਿਰ ਖੜਾ ਕਰਨ ਦੇ ਲਈ ਵੀ ਸਾਡੀ ਮਦਦ ਜਿਹੜੀ ਆ ਉਹ ਕੀਤੀ ਜਾਵੇ। ਕਹਿੰਦੇ ਵੀ ਯੂਕਰੇਨ ਤੁਹਾਨੂੰ ਕਈ ਹਜ਼ਾਰਾਂ ਹੀ ਕੰਟਰੈਕਟਸ, ਹਜ਼ਾਰਾਂ ਹੀ ਜੌਬਸ ਜਿਹੜੀਆਂ ਆ ਉਹ ਦਊਂਗੇ। ਤੇ ਕਹਿੰਦੇ ਵੀ ਜਿਹੜਾ ਤੁਹਾਡਾ ਐਕਸਪੀਰੀਅੰਸ ਰਿਹਾ ਆ ਪੋਸਟ ਵਾਰ ਰੀਕਨਸਟਰਕਸ਼ਨ ਦਾ, ਉਸ ਦੀ ਸਾਨੂੰ ਯੂਕਰੇਨ ਦੇ ਵਿੱਚ ਹੁਣ ਜ਼ਰੂਰਤ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਸੈਨੇਟ ਨੇ ਇੱਕ ਬਹੁਤ ਹੀ ਇੰਪੋਰਟੈਂਟ ਬਿੱਲ ਅੱਜ ਸਾਈਨ ਕਰ ਦਿੱਤਾ ਹੈ, ਪਾਸ ਕਰ ਦਿੱਤਾ ਫਾਸਟ ਫੂਡ ਵਰਕਰਸ ਦੇ ਲਈ। AB 257 ਦੇ ਮੁਤਾਬਕ ਜੋ ਫਾਸਟ ਫੂਡ ਇੰਡਸਟਰੀ ਦੇ ਵਿੱਚ ਵਰਕਰਸ ਕੰਮ ਕਰਦੇ ਆ ਉਹਨਾਂ ਦੀਆਂ ਤਨਖਾਹਾਂ ਵਧਣਗੀਆਂ। ਇਹ ਵਰਕਰਸ ਲਈ ਗੁੱਡ ਹੋਊਗਾ, ਫੈਮਲੀਜ਼ ਲਈ ਗੁੱਡ ਹੋਊਗਾ, ਤੇ ਕਹਿੰਦੇ ਕੈਲੀਫੋਰਨੀਆ ਦੇ ਲਈ ਵੀ ਗੁੱਡ ਹੋਊਗਾ। ਸੈਂਟਰ ਪੀਸ ਆਫ ਅਸੈਂਬਲੀ ਬਿੱਲ 257, ਜਿਹਨੂੰ ਫਾਸਟ ਫੂਡ ਰਿਕਵਰੀ ਐਕਟ ਕਰਕੇ ਵੀ ਕਿਹਾ ਜਾ ਰਿਹਾ ਆ, ਇਹ ਸਟੇਟ ਫਾਸਟ ਫੂਡ ਕਾਉਂਸਲ ਦੀ ਹੈਲਪ ਦੇ ਨਾਲ ਕ੍ਰੀਏਟ ਕੀਤਾ ਗਿਆ ਸੀ। ਪਿਛਲੇ ਸਾਲ ਇਸ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਅਸੈਂਬਲੀ ਦੇ ਵਿੱਚ ਇਹ ਬਿੱਲ ਫੇਲ ਹੋ ਗਿਆ ਸੀ। ਤੇ ਇਹ ਸੇਮ ਉਹੀ ਬੀਬੀ ਆ ਲੋਰੀਨਾ ਗੋਨਜ਼ਾਲਸ, ਜਿਸ ਨੇ AB5 ਜਿਹੜਾ ਬਿੱਲ ਆ ਉਹ ਲੈ ਕੇ ਆਈ ਸੀ। ਸੋ ਸੈਨੇਟ 'ਚ ਪਾਸ ਹੋ ਗਿਆ, ਹੁਣ ਇਹ ਦੁਬਾਰਾ ਕੀ ਫਿਰ ਅਸੈਂਬਲੀ 'ਚ ਜਾਊਗਾ। ਈਵਨ ਦੋ ਪਿਛਲੇ ਸਾਲ ਅਸੈਂਬਲੀ 'ਚ ਫੇਲ ਹੋ ਗਿਆ ਸੀ 2 ਵੋਟਾਂ ਪਿੱਛੇ, ਪਰ ਇਸ ਵਾਰੀ ਉਹ ਕਹਿੰਦੇ ਵੀ ਅਸੀਂ ਗਰੰਟਡ ਆ। ਕ੍ਰਿਸ ਹੋਲਡਨ ਡੈਮੋਕ੍ਰੇਟ ਹੈਗੇ ਆ ਪੈਸਾਡੀਨਾ ਤੋਂ ਅਸੈਂਬਲੀਮੈਨ, ਕਹਿੰਦੇ ਵੀ ਇਸ ਵਾਰੀ ਬਿੱਲ ਇਹ ਪਾਸ ਹੋ ਜਾਊਗਾ। ਉਸ ਤੋਂ ਬਾਅਦ ਇਹ ਬਿੱਲ ਗਵਰਨਰ ਦੇ ਕੋਲ ਜਾਊਗਾ। ਹੁਣ ਗਵਰਨਰ ਵੀ ਇਸ ਬਿੱਲ ਨੂੰ ਲੈ ਕੇ ਦੁਚਿੱਤੀ ਵਿੱਚ ਆ, ਕਿਉਂਕਿ ਡਿਪਾਰਟਮੈਂਟ ਆਫ ਫਾਈਨੈਂਸ ਨੇ ਇੱਕ ਐਨਾਲਿਸਿਸ ਰਿਲੀਜ਼ ਕੀਤਾ ਆ, ਜਿਹਦੇ ਮੁਤਾਬਕ ਉਹ ਇਹ ਕਹਿ ਰਹੇ ਆ ਵੀ ਇਹਦੀ ਕਾਸਟ ਜੋ ਫਾਸਟ ਫੂਡ ਚੇਨ ਇੰਡਸਟਰੀ ਆ ਉਹਦੀ ਕਾਸਟ ਬਹੁਤ ਜ਼ਿਆਦਾ ਵੱਧ ਜਾਊਗੀ, ਕਿਤੇ ਉਹਦਾ ਜਿਹੜਾ ਆ ਨੈਗੇਟਿਵ ਇਫੈਕਟ ਨਾ ਪਵੇ। ਪਰ ਜਿਸ ਹਿਸਾਬ ਦੇ ਨਾਲ ਪੂਰਾ ਪ੍ਰੈਸ਼ਰ ਆ ਗਵਰਨਰ ਦੇ ਉੱਤੇ ਵੀ, ਸੈਨੇਟ 'ਚ ਪਾਸ ਹੋ ਗਿਆ, ਜੇ ਅਸੈਂਬਲੀ 'ਚ ਪਾਸ ਹੁੰਦਾ ਆ ਤੇ ਉਹ ਮੈਨੂੰ ਲੱਗਦਾ ਵੀ ਗਵਰਨਰ ਸਾਹਿਬ ਸਾਈਨ ਕਰ ਦੇਣਗੇ। ਨਵਾਂ ਵਰਸ਼ਨ ਜੋ ਬਿੱਲ ਦਾ ਆ, ਇਹਦੇ ਵਿੱਚ ਫਾਸਟ ਫੂਡ ਇੰਡਸਟਰੀ ਦੇ ਵਿੱਚ ਜੋ ਲੋਕ ਕੰਮ ਕਰਨਗੇ ਉਹਨਾਂ ਦੇ ਮਿਨੀਮਮ ਵੇਜ $22 ਪਰ ਆਵਰ ਹੋਣਗੇ 2023 ਦੇ ਵਿੱਚ। ਇਸ ਬਿੱਲ ਨੂੰ ਕੈਲੀਫੋਰਨੀਆ ਰੈਸਟੋਰੈਂਟ ਐਸੋਸੀਏਸ਼ਨ, ਇੰਟਰਨੈਸ਼ਨਲ ਫਰੈਂਚਾਈਜ਼ ਐਸੋਸੀਏਸ਼ਨ ਤੇ ਕੈਲੀਫੋਰਨੀਆ ਚੈਂਬਰ ਆਫ ਕਾਮਰਸ ਨੇ ਪੂਰੀ ਕੋਸ਼ਿਸ਼ ਕੀਤੀ ਹੈ ਰੋਕਣ ਦੇ ਲਈ। US ਬਲੈਕ ਚੈਂਬਰ, ਨੈਸ਼ਨਲ ਏਸ਼ੀਅਨ ਪੈਸੀਫਿਕ ਆਈਲੈਂਡਰ ਅਮਰੀਕਨ ਚੈਂਬਰ ਆਫ ਕਾਮਰਸ, ਇਹ ਸਾਰੇ ਜਿਹੜੇ ਆ ਇਹਨਾਂ ਨੇ ਇਹਦਾ ਜਿਹੜਾ ਆ ਸਾਥ ਦਿੱਤਾ ਹੈਗਾ। ਜੀ ਜੀ। ਸੋ ਵਰਕਰਸ ਦੀ ਹੀ, ਫਾਰਮ ਵਰਕਰਸ ਦਾ ਹੀ ਬਿੱਲ ਜਿਹੜਾ ਹਰਜੋਤ ਸਿੰਘ ਜੀ ਬੀਤੇ ਦਿਨਾਂ ਦੇ ਵਿੱਚ ਜਿਸ ਨੂੰ ਸਾਈਨ ਕਰਨ ਦੀ ਗੁਹਾਰ ਲਾਉਣ ਦੇ ਲਈ ਉੱਥੇ ਪਹੁੰਚੇ ਸੀਗੇ, ਉਸ ਦੇ ਉੱਤੇ ਹਾਲ ਦੀ ਘੜੀ ਤਾਂ ਗਵਰਨਰ ਨੇ ਉਹਦੇ ਉੱਤੇ ਨਾ ਕੀਤੀ ਆ। ਸੋ ਹੁਣ ਦੇਖੋ ਵੀ ਇਹ ਜਿਹੜਾ ਫਾਸਟ ਫੂਡ ਵਰਕਰਸ ਦੇ ਹੱਕ ਵਾਲਾ ਇਹ ਬਿੱਲ ਆ, ਇਸ ਨੂੰ ਲੈ ਕੇ ਕਿੰਨਾ ਕੁ ਜਿਹੜਾ ਉਹ ਪਾਸ, ਉਸ ਨੂੰ ਕਿੰਨਾ ਕੁ ਜਿਹੜਾ ਅਪਰੂਵਲ ਆ ਉਹ ਮਿਲਦਾ ਹੈ।